ਪੰਜਾਬੀਓ ਸਤਿ ਸ਼੍ਰੀ ਅਕਾਲ ਆ ਮੇਰੇ ਚੜ੍ਹਦੇ ਪੰਜਾਬ ਦੇ ਸਾਰੇ ਭਰਾਵਾਂ ਨੂੰ। ਸੋ ਭਰਾਓ ਅੱਜ ਆਪਾਂ ਗੱਲ ਕਰਨੀ ਹੈ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੀ ਤੇ ਲਹਿੰਦੇ ਪੰਜਾਬ ਦੇ ਸਿੰਗਰਾਂ ਦੀ। ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਸਿੰਗਰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ, ਬਹੁਤ ਜ਼ਿਆਦਾ ਮਤਲਬ ਕਿ ਮੰਨ ਕੇ ਚੱਲੋ ਜਦੋਂ ਨਾ ਕਿਸਾਨ ਅੰਦੋਲਨ ਦਿੱਲੀ ਗਿਆ ਹੋਇਆ ਬਹੁਤ ਜ਼ਿਆਦਾ ਗਾਣੇ ਆ ਰਹੇ ਆ ਤੇ ਹਰ ਤੀਜੇ ਦਿਨ ਗਾਣਾ ਆਉਂਦਾ ਆ। ਕੋਈ ਕਹਿੰਦਾ ਮੈਂ ਦਿੱਲੀ ਚੱਕ ਲਿਆਊਂ, ਕੋਈ ਕਹਿੰਦਾ ਮੈਂ ਦਿੱਲੀ ਨੱਪ ਲੂੰ, ਕੋਈ ਕਹਿੰਦਾ ਮੈਂ ਲਾਲ ਕਿਲ੍ਹੇ ਝੰਡਾ ਪਾ ਦੂੰ, ਕੋਈ ਕਹਿੰਦਾ ਮੈਂ ਮੋਦੀ ਨੂੰ ਚੱਕ ਲਿਆਊਂ। ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਔਰ ਸਪੋਰਟ ਕਰਨੀ ਵੀ ਚਾਹੀਦੀ ਆ। ਪਤਾ ਕਿਉਂ ਕਰਨੀ ਚਾਹੀਦੀ? ਕਿਉਂਕਿ ਸਾਡਾ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਧਰਮ ਤੋਂ ਪਹਿਲਾਂ ਕਿਸਾਨੀ ਤੋਂ ਪਹਿਲਾਂ ਰਿਸ਼ਤਾ ਆ ਇੱਕ ਕੌਮ ਦਾ। ਅਸੀਂ ਇੱਕ ਕੌਮ ਆ, ਪੰਜਾਬੀ ਹੋਣ ਦਾ ਰਿਸ਼ਤਾ। ਦੂਜਾ ਸਾਡਾ ਰਿਸ਼ਤਾ ਉਹਨਾਂ ਨਾਲ ਮਾਂ ਬੋਲੀ ਆ, ਸਾਡੀ ਮਾਂ ਬੋਲੀ ਸਾਂਝੀ ਆ। ਅਸੀਂ ਇੱਕ ਮਿੱਟੀ ਦੇ ਜਾਏ ਹੋਏ ਹਾਂ, ਸਾਡਾ ਹੱਕ ਬਣਦਾ ਸਪੋਰਟ ਕਰਨਾ ਔਰ ਅਸੀਂ ਸਪੋਰਟ ਕੀਤੀ ਵੀ ਆ। ਮੈਂ ਵੀ ਸਪੋਰਟ ਕਰਦਾ। ਟਵਿੱਟਰ ਦੇ ਤੋਂ 2 ਵਾਰ ਮੈਨੂੰ ਟਵਿੱਟਰ ਤੇ ਮੈਨੂੰ ਵਾਰਨਿੰਗ ਮਿਲ ਚੁੱਕੀ ਆ, ਤੁਹਾਡਾ ਅਕਾਊਂਟ ਬੰਦ ਕਰ ਦਿਆਂਗਾ। ਇੰਨੇ ਰੀਟਵੀਟ ਜਾਂ ਇੰਨੇ ਹੈਸ਼ਟੈਗ ਇੱਕ ਟਾਈਮ ਦੇ ਵਿੱਚ ਚਲਾਏ ਹੋਏ ਆ ਔਰ ਚਲਾ ਰਹੇ ਹਾਂ ਅਸੀਂ। ਲੇਕਿਨ ਮੈਂ ਆਪਣੇ ਲਹਿੰਦੇ ਪੰਜਾਬ ਦੇ ਸਿੰਗਰਾਂ ਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਭਰਾਓ ਖਾਲੀ ਲਾਈਕ ਵਿਊ ਲੈਣ ਦੇ ਚੱਕਰਾਂ ਵਿੱਚ ਤੁਸੀਂ ਚੜ੍ਹਦੇ ਪੰਜਾਬ ਦੇ ਹੱਕ 'ਚ ਗਾਣੇ ਕਰੀ ਜਾਂਦੇ ਹੋ, ਕਿਸਾਨਾਂ ਦੇ ਹੱਕ 'ਚ ਗਾਣੇ ਕਰੀ ਜਾਂਦੇ ਹੋ। ਪਰ ਯਾਰ ਆਪਣੇ ਘਰ 'ਚ ਵੀ ਦੇਖੋ, ਪਿੱਛੇ ਮੁੜ ਕੇ ਦੇਖੋ ਤੁਹਾਡੀ ਮਾਂ ਬੋਲੀ ਦਾ ਹਾਲ ਕੀ ਹੈ, ਤੁਹਾਡੇ ਕਿਸਾਨ ਦਾ ਹਾਲ ਕੀ ਆ, ਤੁਹਾਡੇ ਪੰਜਾਬ ਦਾ ਹਾਲ ਕੀ ਆ। ਤੁਹਾਨੂੰ ਪਤਾ ਤੁਹਾਡੇ ਪੰਜਾਬ ਦੇ 3 ਹਿੱਸੇ ਕਰ ਰਹੀ ਆ ਪਾਕਿਸਤਾਨ ਗੌਰਮੈਂਟ ਵੰਡ ਕੇ। 3 ਟੋਟਿਆਂ ਵਿੱਚ ਪੰਜਾਬ ਨੂੰ ਵੰਡ ਰਹੀ ਆ, ਪਰ ਤੁਹਾਨੂੰ ਨਹੀਂ ਪਤਾ। ਕਿਸੇ ਬੰਦੇ ਨੇ ਟਿੱਪਣੀ ਨਹੀਂ ਕੀਤੀ, ਕਿਸੇ ਬੰਦੇ ਨੇ ਪੋਸਟ ਨਹੀਂ ਪਾਈ, ਕਿਸੇ ਬੰਦੇ ਨੇ ਖਾਲੀ ਇੱਕ ਬਿਆਨ ਤੱਕ ਨਹੀਂ ਦਿੱਤਾ ਹੈਗਾ ਕਿਸੇ ਵੀ ਮੁੰਡੇ ਨੇ। ਜਿੰਨੇ ਯੰਗ ਭਰਾ ਮੇਰੇ ਜਿਹੜੇ ਅੱਜ ਚੜ੍ਹਦੇ ਪੰਜਾਬ ਦੇ ਕਿਸਾਨਾਂ ਨੂੰ ਸਪੋਰਟ ਕਰ ਰਹੇ ਆ ਕਿ ਤੁਹਾਡੇ ਕਿਸਾਨ ਦਾ ਹਾਲ ਚੜ੍ਹਦੇ ਪੰਜਾਬ ਦੇ ਕਿਸਾਨ ਨਾਲੋਂ ਵਧੀਆ ਆ, ਕਿ ਇੱਥੇ ਖਾਦਾਂ ਸਪਰੇਹਾਂ ਸਸਤੀਆਂ ਆ, ਕਿ ਇੱਥੇ ਗੰਨੇ ਦਾ ਰੇਟ ਵਧੀਆ ਮਿਲਦਾ। ਤੁਹਾਨੂੰ ਪਤਾ ਸਿੰਧ ਬਾਰਡਰ ਤੇ ਰਹੀਮ ਯਾਰ ਖਾਨ ਦੇ ਟਰਾਲਿਆਂ ਦੇ ਗੌਰਮੈਂਟ ਪੁਲਿਸ ਟਾਇਰ ਲਾ ਕੇ ਲੈ ਗਈ ਆ ਗੰਨੇ ਵਾਲੇ ਟਰਾਲਿਆਂ ਦੇ, ਕਿਉਂਕਿ ਗੰਨਾ ਸਿੰਧ ਜਾ ਰਿਹਾ ਸੀਗਾ। ਕਿਸਾਨ 4 ਰੁਪਏ ਵੱਧ ਨਾ ਮਿਲ ਗਿਆ, ਕੋਈ ਬੰਦਾ ਉਹਨਾਂ ਵਾਸਤੇ ਨਹੀਂ ਬੋਲਿਆ, ਉਹਨਾਂ ਕਿਸਾਨਾਂ ਵਾਸਤੇ। ਲਾਹੌਰ ਕਿਸਾਨ ਅੰਦੋਲਨ ਹੋਇਆ, ਮਲਕ ਇਸ਼ਤਫਾਕ ਲੰਗੜਿਆਲ ਕਤਲ ਹੋਇਆ, ਸ਼ਹੀਦ ਕੀਤਾ ਗੌਰਮੈਂਟ ਨੇ, ਪੁਲਿਸ ਨੇ ਕੀਤਾ। ਉਹਦੇ ਤੇ ਕਿਸੇ ਬੰਦੇ ਨੇ ਗਾਣਾ ਨਹੀਂ ਗਾਇਆ, ਕਿਸੇ ਬੰਦੇ ਨੇ ਟਿੱਪਣੀ ਨਹੀਂ ਪਾਈ। ਤੁਸੀਂ ਦੇਖੋ ਫੈਸਲਾਬਾਦ ਲੈਲਪੁਰ ਦੇ ਵਿੱਚ ਗੌਰਮੈਂਟ ਕਾਲਜ ਦੇ ਵਿੱਚ, ਕੁੜੀਆਂ ਵਾਲੇ ਕਾਲਜ ਦੇ ਵਿੱਚ ਫੱਟਾ ਲਿਖ ਕੇ ਲਾਇਆ ਗਿਆ ਪੰਜਾਬੀ ਨਹੀਂ ਬੋਲਣੀ, ਪੰਜਾਬੀ ਬਦ ਤਹਿਜ਼ੀਬ ਜ਼ਬਾਨ ਆ। ਕੋਈ ਬੰਦਾ ਬੋਲਿਆ, ਕਿਸੇ ਬੰਦੇ ਨੇ ਗਾਣਾ ਕੀਤਾ। ਮਲਕ ਮਜਾਦ ਸਰ ਕੋਕੋ ਸਾਡਾ ਵੱਡਾ ਭਾਈ ਉੱਥੇ ਗਿਆ, ਉਹਨਾਂ ਨੇ ਜਾ ਕੇ ਪ੍ਰਿੰਸੀਪਲ ਨਾਲ ਗੱਲ ਕੀਤੀ, ਉਹ ਮਸਲਾ ਜਿਹੜਾ ਖਤਮ ਕੀਤਾ। ਇਸੇ ਤਰ੍ਹਾਂ ਸਾਹੀਵਾਲ ਦੇ ਵਿੱਚ ਮਿੰਟ ਗੁੰਬਰੀ ਸਾਹੀਵਾਲ ਜਿਹਨੂੰ ਆਪਾਂ ਕਹਿੰਦੇ ਆ, ਉੱਥੇ ਵੀ ਪੰਜਾਬੀ ਮਾਂ ਬੋਲੀ ਦੇ ਬੇਕਨ ਸਕੂਲ ਦੇ ਬਾਹਰ ਫੱਟਾ ਲਾਇਆ ਕਿ ਬਦ ਤਹਿਜ਼ੀਬ ਜ਼ਬਾਨ ਇੱਥੇ ਨਹੀਂ ਬੋਲਣੀ, ਪੰਜਾਬੀ ਨਹੀਂ ਬੋਲਣੀ। ਕਿਸੇ ਬੰਦੇ ਦਾ ਗਾਣਾ ਨਹੀਂ ਆਇਆ, ਕਿਸੇ ਬੰਦੇ ਦਾ ਸੌਂਗ ਨਹੀਂ ਆਇਆ। ਸਾਨੂੰ 5 ਸਾਲ ਹੋ ਗਿਆ ਖੇਪੜਦਿਆਂ ਗੌਰਮੈਂਟ ਨਾਲ, ਮੈਨੂੰ 4-5 ਸਾਲ ਹੋ ਗਿਆ ਇਸ ਵਿਹੜੇ ਵੜੇ ਹੋਏ ਨੂੰ। ਉਸ ਤੋਂ ਪਹਿਲਾਂ ਵੀ ਬੰਦੇ ਲੱਗੇ ਰਹੇ ਆ, ਠੀਕ ਆ, ਕਿ ਆ ਜਾਓ ਯਾਰ ਪੰਜਾਬੀ ਮਾਂ ਬੋਲੀ ਲਾਗੂ ਕਰਵਾ ਲਈਏ, ਪੰਜਾਬੀ ਮਾਂ ਬੋਲੀ ਪੜ੍ਹਾਈ ਨਹੀਂ ਜਾਂਦੀ, ਸਾਡੇ ਬੱਚਿਆਂ ਵਾਸਤੇ ਲਾਗੂ ਕਰਵਾਈਏ, ਸਾਡੇ ਸਕੂਲਾਂ ਕਾਲਜਾਂ ਪੜ੍ਹਾਈ ਜਾਵੇ। ਕੋਈ ਬੰਦਾ ਰੋਡ ਤੇ ਨਹੀਂ ਆਉਂਦਾ। ਕਿਸੇ ਬੰਦੇ ਨੇ ਮਾਂ ਬੋਲੀ ਮੰਗਣ ਵਾਸਤੇ, ਗੂੰਗੇ ਪੰਜਾਬ ਦੀ ਜ਼ੁਬਾਨ ਮੰਗਣ ਵਾਸਤੇ ਗਾਣਾ ਨਹੀਂ ਕੀਤਾ। ਕਿਸੇ ਬੰਦੇ ਨੇ ਆ ਕੇ YouTube ਤੇ ਵੀਡੀਓ ਨਹੀਂ ਪਾਈਆਂ, ਕਿਸੇ ਬੰਦੇ ਨੇ ਆ ਕੇ ਲਾਹੌਰ ਦੀਆਂ ਸੜਕਾਂ ਤੇ ਡੰਡੇ ਨਹੀਂ ਖਾਧੇ ਪੁਲਿਸ ਕੋਲੋਂ, ਕਿਸੇ ਬੰਦੇ ਨੇ ਗੱਲ ਨਹੀਂ ਕੀਤੀ। ਅੱਜ ਅਸੀਂ ਕਿਹੜੇ ਮੂੰਹ ਨਾਲ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਹੇ ਹਾਂ? ਸਾਡੇ ਆਪਣੇ ਪਿੱਛੇ ਭੌਂ ਕੇ ਦੇਖੋ ਸਾਡੇ ਘਰ 'ਚ ਕੀ ਹੋ ਰਿਹਾ। ਸਾਡਾ ਹਾਲ ਉਹਨਾਂ ਨਾਲ ਵਧੀਆ, ਸਾਡੇ ਨਾਲ ਉਹ ਵਧੀਆ। ਭਾਵੇਂ ਉਹਨਾਂ ਦਾ ਪੰਜਾਬ ਛੋਟਾ, ਆਪਣੀ ਮਾਂ ਬੋਲੀ ਨੂੰ ਜੱਫਾ ਮਾਰ ਕੇ ਬੈਠਿਆ, ਛੱਡਦੇ ਨਹੀਂ। ਆਪਣੀ ਮਾਂ ਬੋਲੀ ਸਾਂਭੀ ਬੈਠੇ ਆ ਲੋਕ, ਪਰ ਅਸੀਂ ਕੀ ਕੀਤਾ? ਆਪਣੀ ਮਾਂ ਬੋਲੀ ਛੱਡਤੀ ਬਦ ਤਹਿਜ਼ੀਬ ਜ਼ਬਾਨ ਕਹਿ ਕੇ। ਅੱਜ ਅਸੀਂ ਲਾਈਕ ਵਿਊ ਲੈਣ ਦੇ ਚੱਕਰਾਂ ਵਿੱਚ ਤੂੰ ਗਾਣੇ ਕਰੀ ਜਾਂਦੇ ਆ, ਤੂੰ ਅਸੀਂ ਲੱਗੇ ਹੋਏ ਆ। ਇੱਕ ਰਸਤੇ ਸਾਰੇ ਇੱਕ ਰਾਹ ਟੁਰ ਪਏ ਆ। ਉਹੋ ਜਿਹੇ ਅੰਨੇ ਭਗਤ ਮੇਰੇ ਸਿੱਖ ਸਰਦਾਰ ਭਰਾ ਆ ਜਿਹੜੇ ਦੇਖਦੇ ਨਹੀਂ, ਇਮੋਸ਼ਨਲ ਇੰਨੇ ਆ ਕਿ ਦੁਨੀਆ ਤੋਂ ਕੋਈ ਬੰਦਾ ਵੀ ਉਹਨਾਂ ਨੂੰ ਸਪੋਰਟ ਕਰੇ ਭੱਜ ਪੈਂਦੇ, ਉਹਨੂੰ ਕਰਦੇ, ਰਿਐਕਸ਼ਨ ਕਰੀ ਜਾਣਗੇ, ਸ਼ੇਅਰ ਕਰੀ ਜਾਣਗੇ, ਲਾਈਕ ਵਿਊ ਦਿੱਤੀ ਜਾਣਗੇ। ਪਹਿਲਾਂ ਇਹਨਾਂ ਨੂੰ, ਮੇਰੇ ਸਾਰਿਆਂ ਭਰਾਵਾਂ ਨੂੰ ਕਹੋ, ਲੈਂਦੇ ਵਾਲਿਆਂ ਨੂੰ ਕਿ ਭਾਈ ਆਓ ਆਪਾਂ ਆਪਣੇ ਮਾਂ ਬੋਲੀ ਲਾਗੂ ਕਰਾਈਏ, ਆਓ ਆਪਾਂ ਪੰਜਾਬ ਦੀ ਵੰਡ ਰਕਵਾਈਏ, ਆਓ ਆਪਾਂ ਆਪਣੇ ਕਿਸਾਨ ਲਈ ਲੜੀਏ, ਆਓ ਆਪਾਂ ਆਪਣਾ ਘਰ ਸਾਂਭੀਏ ਪਹਿਲਾਂ, ਫਿਰ ਆਪਾਂ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਬੋਲਾਂਗੇ, ਫਿਰ ਆਪਾਂ ਮੋਦੀ ਚੱਕ ਕੇ ਲਿਆਵਾਂਗੇ, ਫਿਰ ਆਪਾਂ ਦਿੱਲੀ ਜਿੱਤਾਂਗੇ, ਫਿਰ ਆਪਾਂ ਲਾਲ ਕਿਲ੍ਹੇ ਤੇ ਝੰਡਾ ਪਾਵਾਂਗੇ। ਪਰ ਆਪਣੀ ਮਾਂ ਬੋਲੀ ਦਾ ਕੀ ਹਾਲ ਆ? ਕੋਈ ਨਹੀਂ ਬੋਲਦਾ। ਮੈਂ ਵੀਰ ਨਾਸਰ ਢਿੱਲੋਂ ਨੂੰ ਵੀ ਇਹ ਗੱਲ ਕਰਨਾ ਚਾਹੁੰਦਾ ਕਿ ਭਰਾ ਆ ਦੇਖ, ਤੇਰਾ ਬਹੁਤ ਵੱਡਾ ਚੈਨਲ ਆ, ਮਾੜੇ ਚੈਨਲਾਂ ਨਾਲੋਂ ਕਿਤੇ ਚੰਗੀ ਤੁਹਾਡੀ ਪੋਸਟ ਹੁੰਦੀ ਆ। ਇੱਕ ਖਾਲੀ ਪੋਸਟ ਤੁਹਾਡੀ ਮਾੜੇ ਚੈਨਲ ਤੋਂ ਕਿਤੇ ਚੰਗੀ ਹੁੰਦੀ ਆ। ਪਰ ਆਓ ਤੁਸੀਂ ਜੇ ਪੋਸਟ ਪਾ ਦਿਆ ਕਰੋ 8 ਦਿਨਾਂ ਬਾਅਦ ਕਿ ਮਾਂ ਬੋਲੀ ਲਾਗੂ ਕਰਾਓ, ਜਾਂ ਤੁਸੀਂ ਇੰਟਰਵਿਊ ਕਰਦੇ ਹੋ ਇਹਨਾਂ ਸਿੰਗਰਾਂ ਕੋਲ ਜਾ ਕੇ, ਇਹਨਾਂ ਨੂੰ ਕਹੋ ਕਿ ਯਾਰ ਆਪਣੀ ਮਾਂ ਬੋਲੀ ਲਈ ਗਾਣਾ ਕਦੋਂ ਕਰੋਗੇ, ਆਪਣੇ ਪੰਜਾਬ ਦੀ ਵੰਡ ਰੋਕਣ ਲਈ ਗਾਣਾ ਕਦੋਂ ਕਰੋਗੇ, ਆਪਣੇ ਕਿਸਾਨ ਲਈ ਗਾਣਾ ਕਦੋਂ ਕਰੋਗੇ ਜਾਂ ਨਹੀਂ ਕਰੋਗੇ। ਇੱਧਰ ਤਾਂ ਮਾਂ ਬੋਲੀ ਨੂੰ ਚੁਟਕਲਾ ਸਮਝਿਆ ਜਾਂਦਾ, ਮਜ਼ਾਕ ਸਮਝਿਆ ਜਾਂਦਾ। ਲਾਹੌਰ ਪੂਰਾ ਲਖਨਊ ਬਣ ਚੁੱਕਿਆ, ਉੱਥੇ ਕਿਸੇ ਬੰਦੇ ਨੇ ਗਾਣਾ ਨਹੀਂ ਕੀਤਾ। ਅੱਜ ਤੁਸੀਂ ਗਾਣੇ ਕਰ ਰਹੇ ਹੋ ਖਾਲੀ ਲਾਈਕ ਵਿਊ ਲੈਣ ਵਾਸਤੇ, ਮਾਰਕੀਟ 'ਚ ਚੀਜ਼ ਵਿਕ ਰਹੀ ਹੈ, ਤੁਸੀਂ ਵੇਚ ਰਹੇ ਹੋ। ਭਰਾਓ ਇੱਦਾਂ ਨਾ ਕਰੋ, ਦੇਖੋ ਆਪਣੇ ਲਈ ਬੋਲੋ।
ਅਸੀਂ ਉਹਨਾਂ ਦੇ ਬਰਾਬਰ ਦੇ ਉਦੋਂ ਹੋਵਾਂਗੇ ਜਦੋਂ ਸਾਡੇ ਵੀ ਮਾਂ ਬੋਲੀ ਪੜ੍ਹਾਈ ਜਾਂਦੀ ਹੋਊਗੀ, ਜਦੋਂ ਸਾਡੇ ਵੀ ਕਿਸਾਨ ਦਾ ਹਾਲ ਵਧੀਆ ਹੋਊਗਾ, ਅਸੀਂ ਫਿਰ ਉਹਨਾਂ ਦੇ ਬਰਾਬਰ ਦੇ ਹੋਵਾਂਗੇ, ਫਿਰ ਜੋੜ ਹੋਊਗਾ ਬਰਾਬਰ ਦਾ, ਫਿਰ ਅਸੀਂ ਉਹਨਾਂ ਦੀ ਸਪੋਰਟ ਕਰਦੇ, ਸੋਹਣੇ ਵੀ ਲੱਗਦੇ ਹਾਂ। ਅੱਜ ਅਸੀਂ ਕਿਹੜੇ ਮੂੰਹ ਨਾਲ ਸਪੋਰਟ ਕਰਦੇ ਹਾਂ? ਅਸੀਂ ਮਾਂ ਬੋਲੀ ਖੂੰਜੇ ਲਾਈ ਹੋਈ ਆ, ਅਸੀਂ ਪੰਜਾਬੀਅਤ ਖੂੰਜੇ ਲਾਈ ਹੋਈ ਆ, ਅਸੀਂ ਉਰਦੂ ਨੂੰ ਜੱਫਾ ਪਾਇਆ ਹੋਇਆ ਵਾ। ਅਸੀਂ ਕਿਹੜੇ ਮੂੰਹ ਨਾਲ ਸਪੋਰਟ ਕਰੀਏ ਆਪਣੇ ਪੰਜਾਬ ਨੂੰ? ਕਿਹੜੇ ਮੂੰਹ ਨਾਲ ਸਪੋਰਟ ਦੇ ਰਹੇ ਹਾਂ ਅਸੀਂ ਉਹਨਾਂ ਨੂੰ? ਸਾਨੂੰ ਪਹਿਲਾਂ ਆਪਣੇ ਲਈ ਬੋਲਣਾ ਚਾਹੀਦਾ, ਆਪਣੇ ਗਲਮੇ 'ਚ ਝਾਤੀ ਮਾਰਨੀ ਚਾਹੀਦੀ ਹੈ। ਕਹਿੰਦੇ ਆ ਘਰੇ ਆਟਾ ਨਹੀਂ ਬਾਬਾ ਖਰਾਸ ਤੇ ਲੇਟੇ। ਸਾਡਾ ਉਹ ਹਿਸਾਬ ਆ, ਸਾਡੇ ਘਰੇ ਮਾਂ ਬੋਲੀ ਮਰ ਰਹੀ ਹੈ, ਅਸੀਂ ਦੂਜਿਆਂ ਦੇ ਹੱਕ ਲੈਣ ਤੁਰੇ ਹੋਏ ਹਾਂ। ਪਹਿਲਾਂ ਆਪਣਾ ਘਰ ਦੇਖੀ, ਆ ਜਾਓ ਆਪਣੇ ਘਰ ਦੀ ਲੜੀ, ਆ ਜਾਓ ਆਪਣੇ ਕਿਸਾਨ ਦੀ ਲੜੀ, ਆ ਜਾਓ ਆਪਣੀ ਮਾਂ ਬੋਲੀ ਲਾਗੂ ਕਰਵਾਈਏ। 5 ਸਾਲ ਹੋ ਗਏ ਸਾਨੂੰ ਇਸ ਖਹਿੜੇ ਪਏ ਹੋਇਆਂ ਨੂੰ, ਖੱਬੜ ਰਹੇ ਹਾਂ ਗੌਰਮੈਂਟ ਦੇ ਨਾਲ, ਸਰਕਾਰ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ। ਸੁਪਰੀਮ ਕੋਰਟ 'ਚ ਕੇਸ ਜਿੱਤ ਚੁੱਕੇ ਹਾਂ, ਕਿਸੇ ਬੰਦੇ ਨੇ ਕੋਈ ਸਪੋਰਟ ਨਹੀਂ ਕੀਤੀ। ਬੜੇ ਬੜੇ ਲੀਡਰਾਂ ਕੋਲ ਜਾ ਚੁੱਕੇ ਹਾਂ, ਕਿਸੇ ਬੰਦੇ ਨੇ ਸਪੋਰਟ ਨਹੀਂ ਕੀਤੀ। ਸਿੰਗਰਾਂ ਨੇ ਕਿਸੇ ਨੇ ਗਾਣੇ ਨਹੀਂ ਕੀਤੇ, ਸਿੰਗਰ ਰੈਲੀ ਕੀਤੀ ਮਾਰਚਾ ਪੰਜਾਬੀ ਹੋਰਾਂ ਨੇ, ਕੋਈ ਸਿੰਗਰਾਂ, ਤਿੰਨਾਂ ਸਿੰਗਰਾਂ ਨੂੰ ਅਸੀਂ ਕਿਹਾ, ਕੋਈ ਸਿੰਗਰ ਉੱਥੇ ਆ ਕੇ ਕਿਸੇ ਬੰਦੇ ਨੇ ਗੱਲ ਨਹੀਂ ਕੀਤੀ। ਫਜ਼ਲ ਜੱਟ ਵਰਗੇ ਬੰਦੇ ਨੂੰ ਅਸੀਂ ਕਿਹਾ ਕਿ ਉੱਥੇ ਆਇਆ ਜੇ, ਲਾਹੌਰ ਦੇ ਵਿੱਚ ਰੈਲੀ ਆ, ਕੋਈ ਬੰਦਾ ਨਹੀਂ ਬੋਲਿਆ। ਧੰਨ ਆ ਨਾਸਰ ਮਦਨੀ, ਦੀਨ ਦਾ ਮਾਸ਼ਾਅੱਲਾ ਮੈਂ ਕਹੂੰਗਾ ਸਲੂਟ ਆ ਮੇਰਾ ਉਸ ਬੰਦੇ ਨੂੰ, ਰੈਲੀ ਦੇ ਵਿੱਚ ਖੜਿਆ ਸੀਗਾ, ਉਹਨੇ ਉੱਥੇ ਮਾਂ ਬੋਲੀ ਦੇ ਹੱਕ 'ਚ ਨਾਅਰਾ ਮਾਰਿਆ। ਪਰ ਯਾਰ ਕਿਉਂ ਅਸੀਂ ਕਿਉਂ ਨਹੀਂ ਬੋਲਦੇ? ਖਾਲੀ ਲਾਈਕ ਵਿਊ ਲੈਣੇ ਆ ਉਹਨਾਂ ਕੋਲੋਂ ਯਾਰ। ਉਹੋ ਜਿਹਾ ਅੰਨੇ ਭਗਤ ਆ ਸਾਡੇ ਸਰਦਾਰ ਆ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਨੂੰ ਕਹੋ ਕਿ ਪਹਿਲਾਂ ਆਪਣਾ ਘਰ ਸੰਭੋ, ਆ ਜਾਓ ਆਪਣੇ ਘਰ ਲਈ ਲੜੀਏ, ਆ ਜੋ ਆਪਣੀ ਮਾਂ ਬੋਲੀ ਲੜੀਏ, ਫਿਰ ਅਸੀਂ ਲੋਕਾਂ ਲਈ ਲੜਾਂਗੇ। ਧੰਨਵਾਦ।